ਜਿੰਨੇ ਵੀ ਖਵਾਤੀਨ ਦੇ ਕੱਪੜਿਆਂ ਵਾਲੇ ਬ੍ਰਾਂਡ ਆ, ਜੁੱਤੀਆਂ ਵਾਲੇ ਬ੍ਰਾਂਡ ਆ, ਸਟਾਈਲੋ ਹੋ ਗਿਆ, ECS ਹੋ ਗਿਆ, ਇਹ ਸਾਰੇ ਦੇ ਸਾਰੇ ਜਿਹੜੇ ਆ ਨਾ ਇਹਨਾਂ ਨੂੰ ਬੰਦ ਕਰ ਦਿੱਤਾ ਗਿਆ ਕਿ ਬੁੱਢੀਆਂ ਤੇ ਕਿਉਂ ਪਾਬੰਦੀ ਲਾਈ ਗਈ ਏ। ਮਸਾਕੁਲ ਮਾਲ ਸੀਲ ਕਰ ਦਿੱਤਾ ਗਿਆ ਵਾ। ਗਵਰਨਮੈਂਟ ਦੇ ਕਾਗਜ਼ਾਂ ਦੇ ਵਿੱਚ ਤਾਂ ਇਹ ਕੈਟਾਗਰੀ ਗਲਤ ਲੱਗੀ ਹੋਈ ਆ। ਉਹ ਭਾਈ ਸਾਹਿਬ ਨੇ ਕਾਗਜ਼ ਫੜੇ, ਅਦਾਲਤ ਜਾ ਕੇ ਰਿਟ ਕਰਤੀ। ਅਸਲਾਮ ਅਲੈਕੁਮ। ਅੱਛਾ ਜੀ, ਸਾਡੇ ਫੈਸਲਾਬਾਦ ਦੇ ਵਿੱਚ ਖਾਸ ਤੌਰ ਤੇ ਖਵਾਤੀਨ ਦੀ ਸ਼ਾਪਿੰਗ ਦੇ ਉੱਪਰ ਨਾ ਪਾਬੰਦੀ ਲੱਗ ਗਈ ਆ। ਬੜੀ ਮਜ਼ੇ ਵਾਲੀ ਗੱਲ ਆ ਔਰ ਬੜੀ ਹੈਰਾਨਕੁਨ ਗੱਲ ਆ ਕਿ ਬੁੱਢੀਆਂ ਤੇ ਕਿਉਂ ਪਾਬੰਦੀ ਲਾਈ ਗਈ ਏ। ਸਾਡੇ ਜਨਾਬੇ ਅਲੀ ਸ਼ਹਿਰ ਦੇ ਵਿੱਚ ਇੱਕ ਇਲਾਕਾ ਹੈਗਾ ਜੀ, ਸ਼ੇਖੂਪੁਰਾ ਰੋਡ, ਉੱਥੇ ਬਣਿਆ ਹੋਇਆ ਜੀ ਮਸਾਕੁਲ ਮਾਲ। ਉਹਨੂੰ ਜਨਾਬੇ ਅਲੀ ਕੱਲ੍ਹ ਟੈਕਸ ਦੀ ਅਦਮ ਅਦਾਇਗੀ ਤੋਂ ਨਾ ਸੀਲ ਕਰ ਦਿੱਤਾ ਗਿਆ ਵਾ। ਉਹਨਾਂ ਨੇ ਕਿਹਾ ਜੀ ਭਾਈ ਜੀ ਤੁਸੀਂ 4.5 ਕਰੋੜ ਰੁਪਇਆ ਟੈਕਸ ਨਹੀਂ ਦਿੱਤਾ, ਲਿਹਾਜ਼ਾ ਇੱਥੇ ਕੋਈ ਵੀ ਬੰਦਾ ਆ ਕੇ ਸ਼ਾਪਿੰਗ ਨਹੀਂ ਕਰ ਸਕੇਗਾ। ਯਾਨੀ ਕਿ ਤੁਸੀਂ ਇਹ ਗੱਲ ਕਹਿ ਸਕਦੇ ਹੋ ਜਿੰਨੇ ਵੀ ਖਵਾਤੀਨ ਦੇ ਕੱਪੜਿਆਂ ਵਾਲੇ ਬ੍ਰਾਂਡ ਆ, ਜੁੱਤੀਆਂ ਵਾਲੇ ਬ੍ਰਾਂਡ ਆ, ਸਟਾਈਲੋ ਹੋ ਗਿਆ, ECS ਹੋ ਗਿਆ, ਕੱਪੜਿਆਂ ਦੇ ਆ ਲੈਮਲਾਈਟ ਸ਼ਾਈਡ ਉਹ ਜਿੰਨੇ ਵੀ ਇਸ ਤਰ੍ਹਾਂ ਦੇ ਬ੍ਰਾਂਡ ਬਣਦੇ ਆ, ਇਹ ਸਾਰੇ ਦੇ ਸਾਰੇ ਜਿਹੜੇ ਆ ਨਾ ਇਹਨਾਂ ਨੂੰ ਬੰਦ ਕਰ ਦਿੱਤਾ ਗਿਆ। ਖਾਣ ਪੀਣ ਵਾਲੇ ਵੀ ਉੱਥੇ ਵੱਡੇ ਵੱਡੇ ਬ੍ਰਾਂਡ ਆ, ਐਕਸਰਸਾਈਜ਼ ਕਰਨ ਵਾਸਤੇ ਜਿਮ ਵੀ ਬਣਿਆ ਆ, ਸਨੋਕਰ ਕਲੱਬ ਵੀ ਬਣਿਆ ਆ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ। ਭਾਈ ਤੁਸੀਂ ਉੱਥੇ ਜੋ ਤੁਹਾਡਾ ਦਿਲ ਕਰਦਾ ਬਣਾਓ, ਲੇਕਿਨ ਗੌਰਮੈਂਟ ਦਾ ਟੈਕਸ ਵੀ ਅਦਾ ਕਰੋ ਜਿਹੜਾ ਗੌਰਮੈਂਟ ਨੇ ਤੁਹਾਡੇ ਜ਼ਿੰਮੇ ਪਾਇਆ ਆ। ਫਿਰ ਤੁਸੀਂ ਕਹਿੰਦੇ ਆ ਜੀ ਸਾਡਾ ਮੁਲਕ ਜਿਹੜਾ ਵਾ ਉਹ ਤਰੱਕੀ ਨਹੀਂ ਕਰਦਾ, ਸਾਡਾ ਸ਼ਹਿਰ ਤਰੱਕੀ ਨਹੀਂ ਕਰਦਾ। ਘੱਟਾ ਅਸੀਂ ਤਰੱਕੀ ਕਰਨੀ ਹੈ। ਏਡੇ ਏਡੇ ਵੱਡੇ ਅਸੀਂ ਸ਼ਾਪਿੰਗ ਮਾਲ ਬਣਾਏ ਹੋਏ ਆ। ਉਹਦੇ ਵਿੱਚ ਪਾਕਿਸਤਾਨ ਦਾ ਵੱਡਾ ਸ਼ਾਪਿੰਗ ਮਾਲ ਇੱਕ ਬਣਿਆ ਹੋਇਆ ਵਾ ਜਿਹਨੂੰ ਇਮਤਿਆਜ਼ ਮਾਲ ਕਹਿੰਦੇ ਆ, ਜਿੱਥੇ ਦੁਨੀਆ ਦੀ ਹਰ ਸ਼ੈ ਲੱਭ ਜਾਂਦੀ। ਹਰ ਸ਼ੈ ਲੈਣ ਨਾ ਤੁਰ ਪਿਓ, ਐਵੇਂ ਮਤਲਬ ਕਹੋ ਕਿ ਸਾਨੂੰ ਆ ਵੀ ਦੇ ਤੇ ਸਾਨੂੰ ਆ ਵੀ ਦੇ। ਮਤਲਬ ਖਾਣ ਪੀਣ ਵਾਲੀ, ਪਹਿਨਣ ਵਾਲੀ, ਉੱਦਾਂ ਦੀਆਂ ਚੀਜ਼ਾਂ ਜਿਹੜੀਆਂ ਨਾ ਸਾਰੀਆਂ ਇਮਤਿਆਜ਼ ਮਾਲ ਤੋਂ ਲੱਭ ਜਾਂਦੀਆਂ ਵਾ, ਲੇਕਿਨ ਉਹਨੂੰ ਸੀਲ ਕਰ ਦਿੱਤਾ ਗਿਆ ਵਾ ਮਹਿਕਮਾ ਐਕਸਾਈਜ਼ ਵੱਲੋਂ। ਇਹ ਕੋਈ ਨਵੀਂ ਗੱਲ ਨਹੀਂ ਸੀ, ਬੜੀ ਦੇਰ ਦਾ ਇਹਨਾਂ ਦਾ ਕੇਸ ਚੱਲਦਾ ਪਿਆ ਸੀ। ਹੁਣ ਐਕਸਾਈਜ਼ ਦੀ ਵੀ ਅੰਦਰ ਵਾਲੀ ਗੱਲ ਤੁਹਾਨੂੰ ਦੱਸ ਦਈਏ ਨਾ, ਮਤਲਬ ਅਸੀਂ ਇਹੀ ਨਾ ਕਹੀ ਜਾਈਏ ਕਿ ਮਸਾਕੁਲ ਮਾਲ ਦੀ ਸਾਰੀ ਗਲਤੀ ਆ। ਐਕਸਾਈਜ਼ ਡਿਪਾਰਟਮੈਂਟ ਨੇ ਇੰਨਾ ਅਰਸਾ ਇਹਦਾ ਕੇਸ ਲੜਿਆ। ਕਿਉਂ ਲੜਿਆ ਕੇਸ ਮੈਂ ਦੱਸਦਾ ਜਨਾਬ। ਇਹ ਅੰਦਰ ਵਾਲੀ ਗੱਲ ਵੀ ਤੁਹਾਨੂੰ ਦੱਸ ਦਈਏ ਤਾਂ ਕਿ ਤੁਹਾਨੂੰ ਇਹ ਵੀ ਪਤਾ ਹੋਵੇ। ਪਹਿਲੇ ਜਨਾਬੇ ਅਲੀ ਇੱਕ ਇੰਸਪੈਕਟਰ ਸਾਹਿਬ ਨੇ ਇਹਦੀ ਕੈਟਾਗਰੀ ਲੋ ਬਣਾ ਦਿੱਤੀ, ਥੋੜ੍ਹੀ ਜਿਹੀ ਲੋ, ਫਿਰ ਲੋ, ਫਿਰ ਲੋ ਕਰਦਿਆਂ ਥੱਲੇ ਲੈ ਗਏ। ਫਿਰ ਉਹਦਾ ਟੈਕਸ ਬਣਾਤਾ ਥੋੜ੍ਹਾ ਜਿਹਾ। ਉਹ ਜਨਾਬੇ ਅਲੀ ਉਹ ਅਦਾ ਕਰਨ ਲੱਗ ਗਏ। ਨਵੇਂ ਇੰਸਪੈਕਟਰ ਸਾਹਿਬ ਆਏ, ਉਹਨਾਂ ਨੇ ਕਿਹਾ ਜੀ ਕਿ ਗੌਰਮੈਂਟ ਦੇ ਕਾਗਜ਼ਾਂ ਦੇ ਵਿੱਚ ਤਾਂ ਇਹ ਕੈਟਾਗਰੀ ਗਲਤ ਲੱਗੀ ਹੋਈ ਆ, ਲਿਹਾਜ਼ਾ ਇਹਦੀ ਕੈਟਾਗਰੀ ਦਰੁਸਤ ਕਰਾਈ ਜਾਵੇ ਅਤੇ ਇਹਦਾ ਜਿੰਨਾ ਟੈਕਸ ਬਣਦਾ ਵਾ ਉਨਾ ਹੀ ਇਹਦੇ ਕੋਲ ਲਿਆ ਜਾਵੇ। ਉਹਨੇ ਕਿਹਾ ਭਾਈ ਪਹਿਲੇ ਮੇਰੇ ਕੋਲ ਇਹ ਟੈਕਸ ਲੈਂਦੇ ਸੀ, ਮੈਂ ਤਾਂ ਆਹੀ ਦੇਣਾ। ਉਹ ਭਾਈ ਸਾਹਿਬ ਨੇ ਕਾਗਜ਼ ਫੜੇ, ਅਦਾਲਤ ਜਾ ਕੇ ਰਿਟ ਕਰਤੀ, ਸਟੇ ਲੈ ਲਿਆ। ਫਿਰ ਇੱਕ ਅਦਾਲਤ 'ਚੋਂ ਸਟੇ, ਦੂਸਰੀ 'ਚੋਂ ਸਟੇ, ਤੀਸਰੀ ਸਟੇ, ਫਿਰ ਐਟ ਦੀ ਐਂਡ ਹਾਈ ਕੋਰਟ ਦੇ ਵਿੱਚੋਂ ਸਟੇ ਚਲਾ ਗਿਆ। ਹਾਈ ਕੋਰਟ ਨੇ ਵੀ ਉਹਨਾਂ ਦੀ ਦਰਖਾਸਤ ਜਿਹੜੀ ਸੀ ਉਹ ਖਾਰਜ ਕਰ ਦਿੱਤੀ। ਉਹਨਾਂ ਨੇ ਕਿਹਾ ਭਾਈ ਇੰਨੇ ਥਬੰਟੂ ਕਮਾ ਰਹੇ ਹੋ, ਇੰਨੇ ਬ੍ਰਾਂਡ ਲਿਆ ਕੇ ਵਿੱਚ ਬਿਠਾਏ ਹੋਏ ਆ, ਇੰਨੇ ਪੈਸੇ ਕਮਾ ਰਹੇ ਹੋ, ਬੇਸਮੈਂਟਾਂ ਬਣਾਈਆਂ ਵਾ, ਸੈਕਿੰਡ ਤੋਂ ਥਰਡ ਫਲੋਰ ਬਣਾਏ ਹੋਏ ਆ, ਅਤੇ ਗੌਰਮੈਂਟ ਨੂੰ ਵੀ ਕੁਛ ਸ਼ਾਇਦ ਦੇ ਦਿਓ, ਤੁਹਾਡਾ ਕੱਖ ਨਹੀਂ ਜਾਣ ਲੱਗਾ। ਲੇਕਿਨ ਜਨਾਬੇ ਅਲੀ ਉਹਨਾਂ ਨੇ ਕਿਹਾ ਜੀ ਨਹੀਂ। ਐਕਸਾਈਜ਼ ਵਾਲਿਆਂ ਨੇ ਕਿਹਾ ਫਿਰ ਨਹੀਂ ਤੇ ਨਾ ਸਹੀ। ਇਹਨਾਂ ਨੇ ਜਨਾਬੇ ਅਲੀ ਰਾਤੀ ਜਾ ਕੇ ਸੀਲ ਕਰਤਾ। ਸੀਲ ਐਵੇਂ ਨਹੀਂ ਕੀਤਾ, ਇੱਕ ਨੋਟਿਸ, 2 ਨੋਟਿਸ, 3 ਨੋਟਿਸ ਕਰਕੇ ਫਿਰ ਉਹਨੂੰ ਸੀਲ ਕੀਤਾ। ਐਕਸਾਈਜ਼ ਵਾਲਿਆਂ ਦਾ ਇਹ ਕਹਿਣਾ ਵਾ 4.5 ਕਰੋੜ ਰੁਪਏ ਲਿਆ ਕੇ ਸਾਨੂੰ ਦੇ ਦਿਓ, ਅਸੀਂ ਭਾਈ ਹੁਣੇ ਖੋਲ੍ਹ ਦਿੰਦੇ ਹਾਂ, ਸਾਡਾ ਰੌਲਾ ਹੀ ਕੋਈ ਨਹੀਂ ਹੈਗਾ, ਸਾਨੂੰ ਇਸ ਗੱਲ ਦਾ ਕੋਈ ਨਹੀਂ। ਸਾਨੂੰ ਚਾਹੀਦਾ ਟੈਕਸ ਜਿਹੜਾ ਅਸੀਂ ਗੌਰਮੈਂਟ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਉਣਾ ਵਾ। ਮੇਰੀ ਉਹਨਾਂ ਨੂੰ ਵੀ ਗੁਜ਼ਾਰਿਸ਼ ਆ ਕਿ ਜਿਹੜਾ ਗੌਰਮੈਂਟ ਦਾ ਟੈਕਸ ਹੈ ਫੌਰੀ ਤੌਰ 'ਤੇ ਅਦਾ ਕਰੋ ਤਾਂ ਕਿ ਖਵਾਤੀਨ, ਬਾਕੀ ਲੋਕ ਆਰਾਮ ਦੇ ਨਾਲ ਸ਼ਾਪਿੰਗ ਕਰ ਸਕਣ। ਮੈਂ ਵੀ ਜਿਮ ਜਾਣਾ ਸੀ, ਹੁਣ ਨਹੀਂ ਜਾ ਸਕਦਾ। ਬਹੁਤ ਸ਼ੁਕਰੀਆ।